ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਤੁਸੀਂ ਦੋਸਤੋ। ਸ਼ਾਮਲ ਹੋ ਅਪਡੇਟ ਕੈਨੇਡਾ ਦੀ ਸੈਗਮੈਂਟ ਵਿੱਚ। ਗੁਰਪ੍ਰੀਤ ਸਿੰਘ ਤੁਹਾਡੀ ਸੇਵਾ ਵਿੱਚ ਕੈਨੇਡਾ ਦੀਆਂ ਕੁਝ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕਿਆ। ਅੱਜ ਹੈ ਮੰਗਲਵਾਰ 10 ਦਸੰਬਰ ਦੀ ਤਾਰੀਖ। ਅੱਜ ਵੀ ਵੱਖ-ਵੱਖ ਖਬਰਾਂ 'ਤੇ ਚਾਨਣਾ ਪਾਇਆ ਜਾਵੇਗਾ ਜਿਹੜੀਆਂ ਕੈਨੇਡਾ ਨਾਲ ਜੁੜੀਆਂ ਹੋਈਆਂ ਨੇ, ਔਰ ਬਹੁਤ ਸਾਰੀਆਂ ਖਬਰਾਂ ਨੇ ਅੱਜ, ਢੇਰ ਸਾਰੀਆਂ ਜਿਹੜੀਆਂ ਧਿਆਨ ਮੰਗਦੀਆਂ ਨੇ। ਕੁਝ ਆਪਣੇ ਭਾਈਚਾਰੇ ਦੀਆਂ, ਕੁਝ ਵੱਡੇ ਭਾਈਚਾਰੇ ਦੀਆਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਅੱਜ 6 ਫॉर ਜਸਟਿਸ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਰਿਪੁਦਮਨ ਸਿੰਘ ਮਲਿਕ ਨੂੰ ਭਾਰਤ ਵੱਲੋਂ ਵੀਜ਼ਾ ਦਿੱਤੇ ਜਾਣ 'ਤੇ। ਇਹ ਕਾਫੀ ਚਰਚਿਤ ਮਾਮਲਾ ਹੈ, ਇਸ 'ਤੇ ਗੱਲ ਹੋਵੇਗੀ। ਇਸ ਤੋਂ ਇਲਾਵਾ ਮੈਨੀਟੋਬਾ ਅਤੇ ਸੈਸਕਾਚੈਨ ਦੇ ਵਿੱਚ ਪਤਾ ਲੱਗਾ ਕਿ ਨਸਲੀ ਸੰਬੰਧ ਬਹੁ ਗਿਣਤੀ ਦੇ ਅਤੇ ਘੱਟ ਗਿਣਤੀ ਮੂਲ ਵਾਸੀਆਂ ਦੇ ਬੜੇ ਚੰਗੇ ਨਹੀਂ ਚੱਲ ਰਹੇ। ਸੋ ਇਹ ਆਪਣੇ ਆਪ ਵਿੱਚ ਇੱਕ ਚਿੰਤਾ ਦਾ ਵਿਸ਼ਾ ਆ, ਜਿਸ 'ਤੇ ਅੱਗੇ ਜਾ ਕੇ ਵਿਸਥਾਰਪੂਰਵਕ ਮੈਂ ਚਾਨਣਾ ਪਾਊਂਗਾ। ਸਕਾਈ ਟ੍ਰੇਨਾਂ ਦੀ ਹੜਤਾਲ ਦਾ ਖਦਸ਼ਾ ਫਿਲਹਾਲ ਟਲ ਗਿਆ। ਵੈਂਕੂਵਰ ਵਿੱਚ ਮੰਗਲਵਾਰ ਤੋਂ ਇਹ ਸਕਾਈ ਟ੍ਰੇਨਾਂ ਦੀ ਹੜਤਾਲ ਸ਼ੁਰੂ ਹੋਣੀ ਸੀ। ਸਕਾਈ ਟ੍ਰੇਨਾਂ ਬੰਦ ਰਹਿਣੀਆਂ ਸੀਗੀਆਂ ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਪਰ ਉਹ ਖਦਸ਼ਾ ਪੂਰੀ ਤਰ੍ਹਾਂ ਟਲ ਚੁੱਕਿਆ। ਪਰ ਆਰਜ਼ੀ ਸਮਝੌਤਾ ਹੋਇਆ। ਵੇਖਦੇ ਹਾਂ ਅਗਾਂਹ ਜਾ ਕੇ ਮੁਲਾਜ਼ਮਾਂ ਦੇ ਪ੍ਰਬੰਧਕਾਂ ਦੇ ਵਿਚਾਲੇ ਕਿਸ ਤਰ੍ਹਾਂ ਨਿਭਦੀ ਹੈ। ਔਰ ਇਸ ਤੋਂ ਇਲਾਵਾ ਅੱਜ ਦੇ ਦਿਨ ਦੀ ਵਿਸ਼ੇਸ਼ਤਾ ਦੇ ਉੱਤੇ ਖਾਸ ਗੱਲਬਾਤ ਹੋਵੇਗੀ ਅਖੀਰ ਦੇ ਵਿੱਚ। ਸੋ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ 6 ਫॉर ਜਸਟਿਸ ਬਾਰੇ। 6 ਫॉर ਜਸਟਿਸ ਇੱਕ ਅਜਿਹੀ ਜਥੇਬੰਦੀ ਹੈ ਜਿਸ ਦੇ ਕੈਨੇਡਾ ਵਿੱਚ ਕਾਫੀ ਸਾਰੇ ਸਮਰਥਕ ਨੇ। ਇਹ ਜਥੇਬੰਦੀ ਲੰਬੇ ਸਮੇਂ ਤੋਂ ਮੰਗ ਕਰਦੀ ਆ ਰਹੀ ਕਿ ਸਿੱਖਾਂ ਨੂੰ ਆਪਣਾ ਘਰ ਬਣਾਉਣ ਲਈ ਰਾਏਸ਼ੁਮਾਰੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ। ਬਾਕਾਇਦਾ ਉਹਨਾਂ ਵੱਲੋਂ ਮੁਹਿੰਮ ਚਲਾਈ ਜਾ ਰਹੀ ਕਿ 2020 ਦੇ ਵਿੱਚ ਖਾਲਿਸਤਾਨ ਬਣਾਉਣ ਲਈ ਉਹਨਾਂ ਨੂੰ ਰਾਏਸ਼ੁਮਾਰੀ ਦਾ ਮੌਕਾ ਮਿਲੇ। ਦਰਅਸਲ ਇਸ ਜਥੇਬੰਦੀ ਦਾ ਸਫ਼ਰ ਤਾਂ ਉਦੋਂ ਸ਼ੁਰੂ ਹੋਇਆ ਸੀ ਜਦੋਂ ਉਹਨਾਂ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿਵਾਉਣ ਲਈ ਮੁਹਿੰਮ ਵਿੱਢੀ ਸੀ। ਉਸ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਸੱਦ ਕੇ ਅਮਰੀਕਾ ਕੈਨੇਡਾ ਵਿੱਚ ਲੈਕਚਰ ਕਰਵਾਏ ਗਏ ਸੀ ਔਰ ਲੋਕਾਂ 'ਚ ਸੋਝੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਚੱਲਦੇ ਇਹ ਹੋਇਆ ਕਿ ਵਿਸ਼ਵ ਹਿੰਦੂ ਪਰਿਸ਼ਦ ਜਿਹੜੀ ਕੱਟੜਪੰਥੀ ਹਿੰਦੂ ਜਥੇਬੰਦੀ ਹੈ, ਉਸਦੇ ਆਗੂ ਅਸ਼ੋਕ ਸਿੰਘਲ ਨੇ ਬਿਆਨ ਦਾਗ ਦਿੱਤਾ ਕਿ 2020 ਤੱਕ ਅਸੀਂ ਹਿੰਦੂ ਰਾਸ਼ਟਰ ਬਣਾ ਦੇਣਾ। ਜਿਸ ਤੋਂ ਪਿੱਛੋਂ 6 ਫॉर ਜਸਟਿਸ ਨੇ ਵੀ ਕਹਿਤਾ ਕਿ ਅਸੀਂ 2020 ਤੱਕ ਚਾਹਾਂਗੇ ਖਾਲਿਸਤਾਨ ਦੇ ਉੱਤੇ ਰਾਏਸ਼ੁਮਾਰੀ ਹੋਵੇ। ਹੁਣ ਭਾਰਤੀ ਰਾਜ ਦੀ ਬੇਈਮਾਨੀ ਵੇਖੋ ਕਿ ਵਿਸ਼ਵ ਹਿੰਦੂ ਪਰਿਸ਼ਦ ਨੂੰ ਕੁਝ ਨਹੀਂ ਕਿਹਾ ਗਿਆ। ਜਦੋਂ ਅਸ਼ੋਕ ਸਿੰਘਲ ਦੀ ਮੌਤ ਹੋਈ ਹੈ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਨਤਮਸਤਕ ਹੋਏ ਨੇ। ਉਹਦੇ ਉਲਟ 6 ਫॉर ਜਸਟਿਸ 'ਤੇ ਪਾਬੰਦੀ ਲਾ ਦਿੱਤੀ ਗਈ। ਜਿਹੜੇ ਨੌਜਵਾਨ 6 ਫॉर ਜਸਟਿਸ ਵੱਲੋਂ 2020 ਰੈਫਰੈਂਡਮ ਦੀ ਮੰਗ ਵਾਲੇ ਪੋਸਟਰ ਥਾਂ ਲਾ ਰਹੇ ਸੀ, ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਗਿਆ ਔਰ ਉਹਨਾਂ ਨੂੰ ਇੱਕ ਤਰੀਕੇ ਨਾਲ ਦਹਿਸ਼ਤਗਰਦਾਂ ਵਾਂਗੂ ਟਰੀਟ ਕੀਤਾ ਜਾ ਰਿਹਾ। ਇਸ ਦੇ ਮੱਦੇਨਜ਼ਰ ਰਿਪੁਦਮਨ ਸਿੰਘ ਮਲਿਕ ਜਿਹੜੇ ਕਰੋੜਪਤੀ ਸਿੱਖ ਨੇਤਾ ਨੇ ਵੈਂਕੂਵਰ ਇਲਾਕੇ ਦੇ, ਉਹਨਾਂ ਨੂੰ ਹਾਲ ਹੀ ਵਿੱਚ ਭਾਰਤ ਵੱਲੋਂ ਵੀਜ਼ਾ ਦਿੱਤਾ ਗਿਆ। ਉਹਨਾਂ ਦੀ ਭਾਰਤ ਫੇਰੀ ਚੱਲ ਰਹੀ ਹੈ। ਹੋ ਸਕਦਾ ਬਹੁਤ ਜਲਦ ਮੁਕੰਮਲ ਹੋਵੇ ਤਾਂ ਵਾਪਸ ਭਾਰਤ ਆਉਣ, ਪਰੰਤੂ ਉਸ ਨੂੰ ਲੈ ਕੇ ਕਾਵਾਂ ਰੌਲੀ ਪੂਰੀ ਤਰ੍ਹਾਂ ਪੈ ਚੁੱਕੀ ਹੈ। ਰਿਪੁਦਮਨ ਸਿੰਘ ਮਲਿਕ ਨੂੰ ਏਅਰ ਇੰਡੀਆ ਕਾਂਡ ਦੇ ਸੰਬੰਧ ਵਿੱਚ ਗ੍ਰਿਫਤਾਰ ਕਰਕੇ ਚਾਰਜ ਕੀਤਾ ਗਿਆ ਸੀ। ਉਹਨਾਂ 'ਤੇ ਦੋਸ਼ ਸੀ ਕਿ ਉਹਨਾਂ ਨੇ ਉਹਨਾਂ ਲੋਕਾਂ ਨੂੰ ਪੈਸੇ ਦਿੱਤੇ ਸਨ ਜਿਨ੍ਹਾਂ ਨੇ ਇਹ ਕਾਂਡ ਕੀਤਾ ਸੀ, ਪਰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਉਹਨਾਂ ਨੂੰ ਬਰੀ ਕਰ ਦਿੱਤਾ ਸੀ, ਜਿਸ ਤੋਂ ਪਿੱਛੋਂ ਭਾਰਤੀ ਏਜੰਸੀਆਂ ਨੇ ਉਹਨਾਂ ਨੂੰ ਵੀਜ਼ਾ ਦਿੱਤਾ ਔਰ ਉਹ ਹੁਣ ਭਾਰਤ ਫੇਰੀ 'ਤੇ ਨੇ। 6 ਫॉर ਜਸਟਿਸ ਨੇ ਸਵਾਲ ਕੀਤਾ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿ ਰਿਪੁਦਮਨ ਸਿੰਘ ਮਲਿਕ, ਜਿਸ ਦਾ ਨਾਂ ਏਅਰ ਇੰਡੀਆ ਕਾਂਡ ਨਾਲ ਜੁੜਿਆ ਹੋਇਆ ਸੀ, ਉਸ ਨੂੰ ਤੁਸੀਂ ਵੀਜ਼ਾ ਦਿੰਦੇ ਹੋ ਅਤੇ ਸਾਨੂੰ ਦਹਿਸ਼ਤਗਰਦ ਕਰਾਰ ਦਿੰਦੇ ਹੋ। ਅਸੀਂ ਤਾਂ ਕੋਈ ਹਿੰਸਾ ਵੀ ਨਹੀਂ ਕੀਤੀ, ਅਸੀਂ ਤਾਂ ਸਿਰਫ 2020 ਰਾਏਸ਼ੁਮਾਰੀ ਦੀ ਇੱਕ ਜਮਹੂਰੀ ਮੰਗ ਕੀਤੀ ਹੈ, ਉਸ ਨੂੰ ਕੁਚਲਣ ਦੀ ਖਾਤਰ ਇੰਨਾ ਕੁਝ ਹੋ ਰਿਹਾ। ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਰਿਪੁਦਮਨ ਸਿੰਘ ਮਲਿਕ ਹੀ ਨਹੀਂ, ਜਿਸ ਕੋਲ ਖਾਲਿਸਤਾਨ ਲਹਿਰ ਦੇ ਚੱਲੇ ਹੋਏ ਕਾਰਤੂਸ, ਉਹਨਾਂ ਨੂੰ ਵੀ ਵੀਜ਼ੇ ਦੇ ਕੇ ਜਿਵੇਂ ਭਾਰਤ ਸੱਦਿਆ ਜਾ ਰਿਹਾ। ਇਹ ਸਿਰਫ ਅਤੇ ਸਿਰਫ 6 ਫॉर ਜਸਟਿਸ ਵੱਲੋਂ ਚਲਾਈ ਗਈ ਕਵਾਇਦ ਨੂੰ ਖੁੰਡਾ ਕਰਨ ਦੀ ਇੱਕ ਸਾਜ਼ਿਸ਼ ਹੈ। ਔਰ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਕਸ਼ਮੀਰੀ ਦੇ ਖਾਲਿਸਤਾਨੀ ਇਕੱਠੇ ਹੋਏ ਨੇ ਵੈਂਕੂਵਰ ਵਿੱਚ, ਅਮਰੀਕਾ ਦੇ ਹੋਰਨਾਂ ਸ਼ਹਿਰਾਂ ਦੇ ਵਿੱਚ, ਉਹਨਾਂ ਜਿਹੜੀਆਂ ਕੋਸ਼ਿਸ਼ਾਂ ਨੂੰ ਤਾਰਪੀੜੋ ਕਰਨ ਵਾਸਤੇ ਇਹ ਸਾਰਾ ਡਰਾਮਾ ਰਚਿਆ ਜਾ ਰਿਹਾ ਹੈ। ਜਦੋਂ ਕਿ ਦੁਨੀਆ ਜਾਣਦੀ ਹੈ ਕਿ ਮੋਦੀ ਸਰਕਾਰ ਜਿਹੜੀ ਹੈ ਉਸ ਦਾ ਆਪਣਾ ਘੱਟ ਗਿਣਤੀਆਂ ਪ੍ਰਤੀ ਨਜ਼ਰੀਆ ਕੀ ਹੈ। ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨ ਵਾਲੇ ਘੱਟ ਗਿਣਤੀਆਂ ਦੇ ਕਦੋਂ ਹਮਦਰਦ ਹੋ ਸਕਦੇ ਨੇ। ਇਸ ਕਿਸਮ ਦੇ ਉਹਨਾਂ ਨੇ ਬੜੇ ਸਖਤ ਸਵਾਲ ਜਿਹੜੇ ਨੇ ਕੀਤੇ ਨੇ ਆਪਣਾ ਪ੍ਰੈਸ ਨੋਟ ਜਾਰੀ ਕਰਕੇ। ਸੋ ਰਿਪੁਦਮਨ ਸਿੰਘ ਮਲਿਕ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਵੈਸੇ ਦਿਲਚਸਪ ਗੱਲ ਇਹ ਹੈ ਕਿ ਮਲਿਕ ਸਪਸ਼ਟ ਕਰ ਚੁੱਕੇ ਨੇ ਕਿ ਉਹ ਖਾਲਿਸਤਾਨੀ ਨਹੀਂ, ਔਰ ਮਲਿਕ ਦੇ ਭਾਰਤ ਵਿੱਚ ਕੁਝ ਬਿਜ਼ਨਸ ਇੰਟਰਸਟ ਵੀ ਨੇ। ਉਹ ਇੱਕ ਸਫਲ ਬਿਜ਼ਨਸਮੈਨ ਨੇ। ਉਹਨਾਂ ਨੇ ਖਾਲਸਾ ਸਕੂਲ ਕਾਇਮ ਕੀਤਾ, ਖਾਲਸਾ ਕ੍ਰੈਡਿਟ ਯੂਨੀਅਨ ਕਾਇਮ ਕੀਤੀ, ਕੱਪੜਿਆਂ ਦਾ ਵੱਡਾ ਵਪਾਰ ਉਹਨਾਂ ਦਾ ਚੱਲਦਾ ਆ ਰਿਹਾ। ਹੁਣ ਦਿਲਚਸਪ ਗੱਲ ਇਹ ਹੈ ਕਿ ਰਿਪੁਦਮਨ ਸਿੰਘ ਮਲਿਕ ਬਾਰੇ ਇੱਕ ਸੌਫਟ ਟਾਰਗੇਟ ਨਾਂ ਦੀ ਪੁਸਤਕ ਨੇ ਬੜਾ ਦਿਲਚਸਪ ਖੁਲਾਸਾ ਇਹ ਕੀਤਾ ਸੀ ਕਿ ਜਿਸ ਸਮੇਂ 1984 ਦੀਆਂ ਘਟਨਾਵਾਂ ਤੋਂ ਪਿੱਛੋਂ ਸਿੱਖ ਭਾਈਚਾਰੇ ਨੇ ਏਅਰ ਇੰਡੀਆ ਦਾ ਬਾਈਕਾਟ ਕੀਤਾ ਹੋਇਆ ਸੀ, ਸਟੇਟ ਬੈਂਕ ਆਫ ਇੰਡੀਆ ਦਾ ਬਾਈਕਾਟ ਕੀਤਾ ਹੋਇਆ ਸੀ, ਉਸ ਦੌਰ ਵਿੱਚ ਸਟੇਟ ਬੈਂਕ ਆਫ ਇੰਡੀਆ ਵੱਲੋਂ ਮਲਿਕ ਲਈ ਕ੍ਰੈਡਿਟ ਲਾਈਨ ਖੋਲ੍ਹੀ ਗਈ ਸੀ, ਜਿਸ ਤੋਂ ਇਹ ਸ਼ੰਕਾਵਾਂ ਪੈਦਾ ਹੁੰਦੀਆਂ ਨੇ ਕਿ ਕੀ ਉਹਨਾਂ ਦੇ ਭਾਰਤੀ ਏਜੰਸੀਆਂ ਨਾਲ ਵਿੰਗੇ ਟੇਢੇ ਢੰਗ ਨਾਲ ਤਾਰ ਤਾਂ ਨਹੀਂ ਜੁੜੇ ਹੋਏ। ਇੱਕ ਵੀਡੀਓ ਆਈ ਉਹਨਾਂ ਦੇ ਰਿਸ਼ਤੇਦਾਰ ਦੀ, ਜਿਸ ਵਿੱਚ ਉਸਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ
ਕਿ ਮਲਿਕ ਪਹਿਲਾਂ ਵੀ ਜਾਂਦੇ ਰਹੇ ਨੇ ਭਾਰਤ ਵਿੱਚ ਔਰ ਸਾਊਥ ਬਲਾਕ ਵਿੱਚ ਪਧਾਰਦੇ ਰਹੇ ਨੇ। ਸਾਊਥ ਬਲਾਕ ਦਿੱਲੀ ਦਾ ਉਹ ਇਲਾਕਾ ਹੈ ਜਿੱਥੇ ਭਾਰਤ ਸਰਕਾਰ ਦਾ ਜਿਹੜੇ ਕਹਿੰਦੇ ਕਿ ਵੱਡੇ ਵੱਡੇ ਨੀਤੀ ਘਾੜੇ ਪੈਂਦੇ ਨੇ। ਉੱਥੇ ਹੁਣ ਚਿੜੀ ਵੀ ਪਰ ਨਹੀਂ ਮਾਰ ਸਕਦੀ, ਅਤੇ ਮਲਿਕ ਸਾਹਿਬ ਉੱਥੇ ਕਿਵੇਂ ਪਹੁੰਚ ਗਏ, ਇਹ ਗੱਲਾਂ ਜਿਹੜੀਆਂ ਨੇ ਕਾਫੀ ਸਵਾਲ ਖੜੇ ਕਰਦੀਆਂ ਨੇ। ਔਰ ਇੱਕ ਪਾਸੇ ਤਾਂ ਤੁਸੀਂ ਜੇ ਅੱਜ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋ, ਤੁਹਾਨੂੰ ਰਾਸ਼ਟਰ ਵਿਰੋਧੀ ਕਿਹਾ ਜਾਂਦਾ ਹੈ, ਤੁਹਾਡਾ ਵੀਜ਼ਾ ਵੀ ਰੋਕਿਆ ਜਾਂਦਾ ਹੈ, ਤੁਹਾਨੂੰ ਜ਼ਲੀਲ ਕੀਤਾ ਜਾਂਦਾ ਇੱਥੋਂ ਦੇ ਡਿਪਲੋਮੈਟਾਂ ਵੱਲੋਂ। ਫਿਰ ਮਲਿਕ ਲਈ ਇੰਨੀ ਉਦਾਰਤਾ ਕਿਉਂ? ਇਸ ਕਰਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਵਾਕਈ ਹੀ ਇਹ ਮਾਮਲਾ ਪੂਰਾ ਇਸ ਦੇ ਵਿੱਚ ਕੋਈ ਇਮਾਨਦਾਰੀ ਹੈ, ਕੋਈ ਪਾਰਦਰਸ਼ਤਾ ਹੈ, ਜਾਂ ਸਿਰਫ ਇੱਕ ਟਕਵਾਂਜ ਹੈ ਜਿਸ ਦਾ ਇੱਕ ਖਾਸ ਮਕਸਦ ਹੈ ਕਿ ਇਸ ਮੌਕੇ 'ਤੇ ਇਸ ਕਿਸਮ ਦੇ ਲੋਕਾਂ ਨੂੰ ਨਾਲ ਜੋੜਨਾ। ਸੋ ਇਹ ਕੁਝ ਸਵਾਲ ਨੇ ਜਿਹੜੇ 6 ਫॉर ਜਸਟਿਸ ਦੇ ਜ਼ਰੀਏ ਚੁੱਕੇ ਗਏ ਨੇ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਚੁੱਕੇ ਗਏ ਨੇ। ਆਉਂਦੇ ਦਿਨਾਂ ਵਿੱਚ ਇਹ ਮਾਮਲਾ ਹੋਰ ਵੀ ਮਗੂਗਾ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ। ਅੱਗੇ ਚੱਲਦੇ ਹਾਂ, ਮੈਨੀਟੋਬਾ ਅਤੇ ਸੈਸਕੈਚੁਆਨ ਦੀ ਗੱਲ ਕਰੀਏ। ਇਹ ਉਹ ਸੂਬੇ ਨੇ ਜਿੱਥੇ ਪੂਰੇ ਕੈਨੇਡਾ ਵਿੱਚ ਮੂਲ ਵਾਸੀਆਂ ਦੀ ਆਬਾਦੀ ਸਭ ਤੋਂ ਜ਼ਿਆਦਾ ਸੰਘਣੀ ਹੈ। ਮੂਲ ਵਾਸੀ ਇਸ ਮੁਲਕ ਦੇ ਜੱਦੀ ਮਾਲਕ ਨੇ, ਪਰ ਨਸਲਵਾਦ ਦੇ ਚਲਦਿਆਂ, ਢਾਂਚਾਗਤ ਨਸਲਵਾਦ ਦੇ ਚਲਦਿਆਂ, ਬਸਤੀਵਾਦ ਦੇ ਚਲਦਿਆਂ ਉਹਨਾਂ ਦੀ ਆਬਾਦੀ ਸੁੰਘੜ ਕੇ 4% ਰਹਿ ਗਈ ਹੈ। ਸੋ ਮੈਨੀਟੋਬਾ ਸੈਸਕੈਚੁਆਨ ਤੋਂ ਇੱਕ ਸਰਵੇ ਹੋਇਆ ਜਿਸ ਦੇ ਵਿੱਚ ਇਹ ਖੁਲਾਸਾ ਕੀਤਾ ਗਿਆ ਕਿ ਮੂਲ ਵਾਸੀਆਂ ਦੇ ਬਹੁ ਗਿਣਤੀ ਨਾਲ ਸੰਬੰਧ ਬੜੇ ਸੁਖਾਵੇਂ ਨਹੀਂ ਚੱਲ ਰਹੇ। ਇਹਨਾਂ ਥਾਵਾਂ 'ਤੇ ਉਹਨਾਂ ਨਾਲ ਵਿਤਕਰਾ ਅਜੇ ਵੀ ਜਾਰੀ ਹੈ। ਬਾਕਾਇਦਾ ਅੰਕੜਾ ਵਿਭਾਗ ਵੱਲੋਂ ਕੁਝ ਡਾਟਾ ਕੱਢਿਆ ਗਿਆ ਜਿਸ ਤੋਂ ਇਹ ਸਿੱਧ ਹੋਇਆ। ਸੋ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਇੱਕ ਪਾਸੇ ਕੈਨੇਡਾ ਦੀ ਸਰਕਾਰ ਮੂਲ ਵਾਸੀਆਂ ਨਾਲ 100 ਵਰ੍ਹੇ ਪਹਿਲਾਂ ਬਸਤੀਵਾਦ ਵੇਲੇ ਹੋਈਆਂ, ਅਤੀਤ ਵਿੱਚ ਹੋਈਆਂ ਜ਼ਿਆਦਤੀਆਂ ਲਈ ਮਾਫੀਆ ਮੰਗਦੀ ਫਿਰਦੀ ਹੈ। ਦੂਜੇ ਬੰਨੇ ਨਸਲਵਾਦ ਅੱਜ ਵੀ ਉਵੇਂ ਹੀ ਜਾਰੀ ਹੈ ਔਰ ਮੂਲ ਵਾਸੀ ਉਸ ਤੋਂ ਪੀੜਤ ਨੇ। ਇਹ ਬਹੁਤ ਇੱਕ ਕੈਨੇਡਾ ਲਈ ਸ਼ਰਮਨਾਕ ਗੱਲ ਹੈ। ਇਸ ਤੋਂ ਇਲਾਵਾ ਕੁਬੈਕ ਦੇ ਇੱਕ ਮੂਲ ਵਾਸੀ ਭਾਈਚਾਰੇ ਨੇ ਆਪਣੀ ਜ਼ੁਬਾਨ ਨੂੰ ਬਚਾਉਣ ਦੇ ਖਾਤਰ ਵਿਕੀਪੀਡੀਆ 'ਤੇ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ। ਇਹ ਗੱਲ ਬਹੁਤ ਸ਼ਲਾਘਾਯੋਗ ਹੈ। ਕਾਰਨ ਇਹ ਹੈ ਕਿ ਮੂਲ ਵਾਸੀਆਂ ਦੀ ਜ਼ੁਬਾਨ ਨੂੰ ਬੜੇ ਗੇੜੇ ਮਿੱਥੇ ਢੰਗ ਨਾਲ ਖ਼ਤਮ ਕੀਤਾ ਗਿਆ। ਰੈਜ਼ੀਡੈਂਸ਼ੀਅਲ ਸਕੂਲ ਖੋਲ੍ਹੇ ਗਏ, ਜਬਰੀ ਉਹਨਾਂ ਨੂੰ ਕ੍ਰਿਸਚਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਉਹਨਾਂ ਨੂੰ ਆਪਣੀ ਮਾਂ ਬੋਲੀ 'ਚ ਗੱਲ ਕਰਨ ਦੀ ਆਗਿਆ ਨਹੀਂ ਸੀ, ਆਪਣਾ ਪਹਿਰਾਵਾ ਪਾਉਣ ਦੀ ਆਗਿਆ ਨਹੀਂ ਸੀ, ਆਪਣੇ ਜੱਦੀ ਨਾਂ ਬਦਲ ਕੇ ਕ੍ਰਿਸਚਨ ਨਾਂ ਰੱਖਣ ਲਈ ਉਹਨਾਂ ਨੂੰ ਮਜਬੂਰ ਕੀਤਾ ਗਿਆ। ਸੋ ਉੱਥੇ ਇੱਕ ਕੁਬੈਕ ਦੇ ਵਿੱਚ ਅਟੀਕੈਮੈਕਿਊ ਨੇਸ਼ਨ ਜਿਹੜੀ ਹੈ, ਫਸਟ ਨੇਸ਼ਨ, ਉਸਨੇ ਆਪਣੀ ਜ਼ੁਬਾਨ ਨੂੰ ਮੁੜ ਸੁਰਜੀਤ ਕਰਨ ਲਈ ਵਿਕੀਪੀਡੀਆ ਦਾ ਆਸਰਾ ਲਿਆ। ਇਹ ਇੱਕ ਬਹੁਤ ਵੱਡੀ ਅਹਿਮ ਗੱਲ ਹੈ। ਐਲਬਰਟਾ ਵਿੱਚ ਬੇਰੁਜ਼ਗਾਰੀ ਵਧੀ ਹੈ। ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵੱਧ ਕੇ 20% ਹੋ ਚੁੱਕੀ ਹੈ। 1980 ਤੋਂ ਲੈ ਕੇ ਹੁਣ ਤੱਕ ਐਲਬਰਟਾ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ 'ਚ ਹੋਏ ਵਾਧੇ ਦਾ ਇਹ ਸਭ ਤੋਂ ਵੱਡਾ ਮਾਮਲਾ। ਸੋ ਸਭ ਤੋਂ ਵੱਡਾ ਵਾਧਾ ਅੰਕਿਆ ਗਿਆ ਔਰ 80 ਤੋਂ ਲੈ ਕੇ ਹੁਣ ਤੱਕ ਲਗਾਤਾਰ ਅਸੀਂ ਵੇਖ ਰਹੇ ਹਾਂ ਕਿ 7 ਮਹੀਨਿਆਂ ਦੌਰਾਨ ਐਲਬਰਟਾ ਵਿੱਚ ਜਿਹੜੇ ਖਾਸ ਤੌਰ 'ਤੇ ਨੌਜਵਾਨ ਹੈ ਉਹਨਾਂ 'ਚ ਬੇਰੁਜ਼ਗਾਰੀ ਵਧੀ ਹੈ। 20% ਵਾਧਾ ਕੋਈ ਛੋਟੀ ਮੋਟੀ ਗੱਲ ਨਹੀਂ। ਔਰ ਖਾਸ ਤੌਰ 'ਤੇ ਐਲਬਰਟਾ ਬਾਰੇ ਕਿਹਾ ਜਾਂਦਾ ਕਿ ਬਹੁਤ ਇੱਕ ਖੁਸ਼ਹਾਲ ਸੂਬਾ ਹੈ। ਉੱਥੋਂ ਦਾ ਉਦਯੋਗ ਮੁੱਖ ਤੌਰ 'ਤੇ ਤੇਲ ਅਤੇ ਗੈਸ ਉਤਪਾਦਨ 'ਤੇ ਨਿਰਭਰ ਹੈ। ਸੋ ਉੱਥੇ ਕਿਹਾ ਜਾਂਦਾ ਕਿ ਓਪਰਚੁਨਿਟੀਜ਼ ਜਿਹੜੀਆਂ ਨੇ, ਨੌਕਰੀਆਂ ਜਾਂ ਰੋਜ਼ਗਾਰਾਂ ਦੀ ਘਾਟ ਨਹੀਂ, ਪਰ ਉਸ ਦੇ ਬਾਵਜੂਦ ਉੱਥੋਂ ਇਹ ਸਮਾਚਾਰ ਮਿਲੇ ਤਾਂ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਬਾਕੀ ਸੂਬਿਆਂ 'ਚ ਕੀ ਹਾਲਤ ਹੋਵੇਗੀ, ਇਸ ਦਾ ਤੁਸੀਂ ਸਹਿਜੇ ਹੀ ਅਨੁਮਾਨ ਲਾ ਸਕਦੇ ਹੋ। ਵੈਨਕੂਵਰ ਵਿੱਚ ਸਕਾਈ ਟ੍ਰੇਨ ਦੀ ਹੜਤਾਲ ਦਾ ਜਿਹੜਾ ਖਦਸ਼ਾ ਹੈ ਉਹ ਟਲ ਗਿਆ ਹੈ ਫਿਲਹਾਲ। ਇਸ ਤਰ੍ਹਾਂ ਹੈ ਕਿ ਕੈਨੇਡਾ ਦੀ ਇੱਕ ਜਿਹੜੀ ਜਨਤਕ ਇਦਾਰਿਆਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਯੂਨੀਅਨ ਹੈ, QP, ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੋਈਜ਼, ਉਸ ਦੀ ਜਿਹੜੀ ਸ਼ਾਖਾ ਹੈ QP 7000, ਉਹਨਾਂ ਨੇ ਸਕਾਈ ਟ੍ਰੇਨ ਦੀ ਹੜਤਾਲ ਦਾ ਸੱਦਾ ਦਿੱਤਾ ਸੀਗਾ। ਉਹਨਾਂ ਨੇ 72 ਘੰਟੇ ਦਾ ਨੋਟਿਸ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਸਕਾਈ ਟ੍ਰੇਨ ਦੇ ਮੁਲਾਜ਼ਮ ਅਣਸੁਰੱਖਿਅਤ ਮਹਿਸੂਸ ਕਰਦੇ ਨੇ। ਕਈ ਹੋਰ ਸਮੱਸਿਆਵਾਂ ਨੇ ਜਿਸ ਵੱਲ ਪ੍ਰਬੰਧਕਾਂ ਦਾ ਧਿਆਨ ਨਹੀਂ ਜਾ ਰਿਹਾ। ਉਹਨਾਂ ਨੇ BC ਰੈਪਿਡ ਟਰਾਂਸਿਟ ਕੰਪਨੀ ਨੂੰ ਬਾਕਾਇਦਾ 72 ਘੰਟੇ ਦਾ ਨੋਟਿਸ ਦਿੱਤਾ ਸੀ, ਜਿਸ ਦੇ ਅਨੁਸਾਰ ਮੰਗਲਵਾਰ ਤੋਂ ਸਕਾਈ ਟ੍ਰੇਨਾਂ ਬੰਦ ਹੋ ਜਾਣੀਆਂ ਸਨ ਅਤੇ ਸ਼ੁੱਕਰਵਾਰ ਤੱਕ ਬੰਦ ਰਹਿਣੀਆਂ ਸਨ, ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਆਉਣੀ ਸੀ ਕਿਉਂਕਿ ਲੱਖਾਂ ਹੀ ਲੋਕ ਸਕਾਈ ਟ੍ਰੇਨਾਂ ਦਾ ਇਸਤੇਮਾਲ ਕਰਦੇ ਆ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ। ਸੋ ਫਿਲਹਾਲ ਦੋਨਾਂ ਧਿਰਾਂ ਦੇ ਵਿਚਾਲੇ ਆਰਜ਼ੀ ਸਮਝੌਤਾ ਹੋ ਗਿਆ, ਜਿਸ ਨਾਲ ਇਸ ਸੰਭਾਵੀ ਹੜਤਾਲ ਦਾ ਖਦਸ਼ਾ ਟਲ ਗਿਆ, ਪਰ ਕਦੋਂ ਤੱਕ ਟਲਿਆ ਰਹੇਗਾ ਇਸ ਦੇ ਬਾਰੇ ਅਨੁਮਾਨ ਲਾਉਣਾ ਅਜੇ ਬਹੁਤ ਔਖਾ। BC ਦੇ ਸਿਹਤ ਮੰਤਰੀ ਏਡਰੀਅਨ ਡਿਕਸ, ਉਹਨਾਂ ਨੇ ਇੱਕ ਬਹੁਤ ਅਹਿਮ ਐਲਾਨ ਕੀਤਾ ਕਿ ਜਿਹੜੇ ਸਿਹਤ ਕਾਮੇ ਨੇ ਉਹਨਾਂ ਦੀ ਸੁਰੱਖਿਆ ਲਈ $8.5 ਮਿਲੀਅਨ ਖਰਚ ਕੀਤਾ ਜਾਵੇਗਾ। ਇਹ ਉਹ ਕੰਮ ਨੇ ਜਿਹੜੇ ਹਸਪਤਾਲਾਂ 'ਚ ਮੁਲਾਜ਼ਮ ਨੇ ਔਰ ਉਹਨਾਂ ਦਾ ਮਾਹੌਲ ਬੜਾ ਅਣਸੁਰੱਖਿਅਤ ਕਈ ਵਾਰੀ ਹੋ ਸਕਦਾ। ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਰਕਮ ਜਿਹੜੀ ਹੈ ਖਰਚ ਕੀਤੀ ਜਾ ਰਹੀ ਹੈ। ਵੈਸੇ NDP ਜਿਹੜੀ ਹੈ, ਜਿਸ ਦੇ ਨਾਲ ਏਡਰੀਅਨ ਡਿਕਸ ਜੁੜੇ ਹੋਏ ਨੇ, ਸੱਤਾਧਾਰੀ ਪਾਰਟੀ ਜਿਹੜੀ ਹੈ, ਉਹ ਹਮੇਸ਼ਾ ਇਹ ਦਾਅਵੇ ਕਰਦੀ ਕਿ ਅਸੀਂ ਮਜ਼ਦੂਰਾਂ ਦੇ ਬਹੁਤ ਵੱਡੇ ਹਮਦਰਦ ਹਾਂ। ਸੋ ਵੇਖਦੇ ਹਾਂ ਕਿ ਇਹ ਜਿਹੜੀ ਸਕੀਮ ਹੈ ਕਦੋਂ ਤੱਕ ਲਾਗੂ ਹੋਵੇਗੀ ਔਰ ਕਿਵੇਂ ਲਾਗੂ ਹੋਵੇਗੀ। ਵੈਸੇ ਇਸੇ ਦੌਰਾਨ ਸਰੀ ਦੇ ਵਿੱਚ
ਏਡਨ ਡਿਕਸ ਦੇ ਮੁੱਖ ਮੰਤਰੀ ਜੌਨ ਹੌਰਗਨ ਅਤੇ ਸਰੀ ਦਾ ਸਾਰਾ ਜਿਹੜਾ NDP ਲਾਣਾ, NDP ਦੇ ਜਿਹੜੇ ਵਿਧਾਇਕਾਂ ਦੀ ਭਰਮਾਰ ਆ ਉੱਥੋਂ ਥੋਕ 'ਚ MP ਮਾਫ਼ ਕਰਨਾ MLA NDP ਦੇ ਪਿਛਲੀ ਵਿਧਾਨ ਸਭਾ ਚੋਣ ਵਿੱਚ ਸਰੀ ਤੋਂ ਚੁਣੇ ਗਏ ਸੀ। ਸੋ ਸਾਰੇ NDP ਦੀ ਬਰਾਤ ਉੱਥੇ ਹਾਜ਼ਰ ਸੀਗੀ। ਕੱਲ੍ਹ ਇੱਕ ਅਹਿਮ ਐਲਾਨ ਹੋਇਆ ਕਿ ਸਰੀ ਦੇ ਵਿੱਚ ਹੁਣ ਨਵਾਂ ਹਸਪਤਾਲ ਬਣੇਗਾ। ਸਰੀ ਵਿੱਚ ਇੱਕੋ ਇੱਕ ਵੱਡਾ ਹਸਪਤਾਲ ਹੈ ਔਰ ਆਬਾਦੀ ਲਗਾਤਾਰ ਵੱਧ ਰਹੀ ਹੈ, ਪਰ ਹਸਪਤਾਲ ਇੱਕੋ ਹੀ ਹੈ, ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਨੇ। ਲੋਕਾਂ ਵਿੱਚ ਉਤਸ਼ਾਹ ਇਸ ਗੱਲ ਦਾ ਕਿ ਹਸਪਤਾਲ ਨਵਾਂ ਬਣੇਗਾ, ਪਰ ਕਦੋਂ ਬਣੇਗਾ ਇਹ ਨਹੀਂ ਦੱਸਿਆ ਗਿਆ। ਸਿਰਫ ਇਹ ਦੱਸਿਆ ਗਿਆ ਕਿ ਹਾਂ ਸਰਕਾਰ ਨੇ ਇੱਕ ਥਾਂ ਖਰੀਦ ਲਈ ਹੈ ਅਤੇ ਇੱਥੇ ਹਸਪਤਾਲ ਬਣੂਗਾ। ਹੁਣ ਤੱਕ ਕਦੋਂ ਲੱਗੇਗਾ, ਹਸਪਤਾਲ ਦੀ ਇਮਾਰਤ ਦੀ ਉਸਾਰੀ ਕਦੋਂ ਸ਼ੁਰੂ ਹੋਵੇਗੀ, ਕਦੋਂ ਤੱਕ ਬਣ ਕੇ ਤਿਆਰ ਹੋ ਜਾਵੇਗਾ, ਇਹ ਸਾਰਾ ਕੁਝ ਨਹੀਂ ਦੱਸਿਆ ਗਿਆ। ਖਰਚਾ ਕਿੰਨਾ ਹੋਊਗਾ ਇਹ ਵੀ ਨਹੀਂ ਦੱਸਿਆ ਗਿਆ। ਸੋ ਸਮਝ ਤੋਂ ਬਾਹਰ ਹੈ ਗੱਲ ਕਿ ਇਹ ਇਸ ਐਲਾਨ ਦਾ ਅਰਥ ਕੀ ਹੈ। ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਹਾਂ ਇਹਨਾਂ ਨੇ ਥਾਂ ਲਈ ਹੋਈ ਹੈ, ਲੋਕਾਂ ਨੂੰ ਇਹ ਵੀ ਪਤਾ ਸੀ ਕਿ ਇਸ ਥਾਂ 'ਤੇ ਹੀ ਹਸਪਤਾਲ ਬਣਨਾ ਹੈ। ਫਿਰ ਇਸ ਐਲਾਨ ਦਾ ਕੀ ਅਰਥ ਸੀ? ਲੱਗਦਾ ਤਾਂ ਜਿਵੇਂ ਇੱਕ ਤਰੀਕੇ ਨਾਲ ਚੋਗਾ ਪਾਇਆ ਜਾ ਰਿਹਾ ਕਿ ਕਿਉਂਕਿ ਘੱਟ ਗਿਣਤੀ ਸਰਕਾਰ ਹੈ, ਇਹ ਨਹੀਂ ਪਤਾ ਚੋਣਾਂ ਕੱਲ੍ਹ ਹੋ ਜਾਣ, ਅਗਲੇ ਸਾਲ ਹੋ ਜਾਣ। ਸੋ ਉਸ ਤੋਂ ਪਹਿਲਾਂ 12 ਮਹੀਨਿਆਂ ਦੇ ਵਿੱਚ ਐਲਾਨ ਕਰਨ ਦਾ ਇੱਕ ਭਰੋਸਾ ਦਿੱਤਾ ਗਿਆ ਕਿ 12 ਮਹੀਨਿਆਂ ਵਿੱਚ ਅਸੀਂ ਦੱਸਾਂਗੇ ਅਗਲਾ ਕਦਮ ਕੀ ਹੋਏਗਾ। ਸੋ 12 ਮਹੀਨਿਆਂ ਤੱਕ ਲੋਕਾਂ ਨੂੰ ਲਮਕਾਈ ਰੱਖੋ ਅਤੇ ਝਾਂਸਾ ਦਈ ਰੱਖੋ ਤਾਂ ਜੋ ਵੋਟਾਂ ਪੱਕੀਆਂ ਰਹਿਣ। ਹੁਣ ਪਤਾ ਨਹੀਂ ਇਹ ਕੀ ਸੋਚ ਕੇ ਇਸ ਕਿਸਮ ਦਾ ਕੱਲ੍ਹ ਇੱਕ ਅਡੰਬਰ ਰਚਿਆ ਗਿਆ, ਪਰ ਫਿਲਹਾਲ ਇਸ ਐਲਾਨ ਵਿੱਚੋਂ ਕੁਝ ਨਿਕਲਿਆ ਕੁਝ ਨਹੀਂ। ਨਾ ਤਾਂ ਕੋਈ ਤਰੀਕ ਹੈ, ਨਾ ਕੋਈ ਡਾਟਾ ਅਤੇ ਨਾ ਕੋਈ ਅੰਕੜੇ ਨੇ। ਸੋ ਸਮਝ ਤੋਂ ਬਾਹਰ ਹੈ ਕਿ ਇਸ ਐਲਾਨ ਦੇ ਕੀ ਅਰਥ ਨੇ। ਸੋ ਇਹ ਉਹੋ ਜਿਹੀ ਜਾਣਕਾਰੀ ਸਰਕਾਰ ਨੇ ਆ ਕੇ ਰਸਮੀ ਤੌਰ 'ਤੇ ਦੇ ਦਿੱਤੀ ਹੈ ਜਿਸ 'ਤੇ ਸਰਕਾਰੀ ਮੋਹਰ ਲੱਗੀ ਹੋਈ ਹੈ, ਜਿਹੜੀ ਪਹਿਲਾਂ ਹੀ ਲੋਕਾਂ ਵਿੱਚ ਪਹੁੰਚੀ ਹੋਈ ਹੈ। ਸੋ ਕੋਈ ਐਡੀ ਨਵੀਂ ਗੱਲ ਨਹੀਂ ਉੱਥੇ ਹੋਈ। ਅੱਗੇ ਚੱਲਦੇ ਹਾਂ। CP ਰੇਲ ਦੇ ਕਾਮੇ ਦੀ ਮੌਤ ਹੋਈ ਹੈ। ਪਿਛਲੇ ਹਫ਼ਤੇ ਪੋਰਟ ਕੋਕੁਡਲਮ ਇਲਾਕੇ ਦੇ ਵਿੱਚ ਕੈਨੇਡੀਅਨ ਪੈਸੀਫਿਕ ਰੇਲ ਦਾ ਇੱਕ ਮੁਲਾਜ਼ਮ ਜਿਹੜਾ ਕਿ ਇੰਜੀਨੀਅਰ ਸੀ, ਕੰਮ ਵਾਲੀ ਥਾਂ 'ਤੇ ਉਸ ਦੀ ਮੌਤ ਹੋਈ ਹੈ। ਉਸ ਦੇ ਸਿਰ ਵਿੱਚ ਡੂੰਘੀ ਸੱਟ ਵੱਜੀ, ਜਿਸ ਤੋਂ ਪਿੱਛੋਂ ਉਹ ਮਾਰਿਆ ਗਿਆ। ਦੁੱਖ ਦੀ ਗੱਲ ਹੈ ਕਿ ਉਸਨੇ ਥੋੜ੍ਹਾ ਸਮਾਂ ਪਹਿਲਾਂ ਹੀ ਆਪਣੀ ਪਤਨੀ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਬਹੁਤ ਜਲਦੀ ਘਰ ਆ ਰਿਹਾ, ਔਰ ਉਸ ਤੋਂ ਬਾਅਦ ਉਸ ਦੀ ਪਤਨੀ ਨੂੰ ਪਤਾ ਲੱਗਦਾ ਕਿ ਉਹ ਚੱਲ ਵਸਿਆ। ਕਿਵੇਂ ਮੌਤ ਹੋਈ ਉਸ ਵਿਚਾਰੀ ਨੂੰ ਪਤਾ ਤੱਕ ਨਹੀਂ। ਉਸ ਨੂੰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਉਹ ਸਵਾਲ ਉਸ ਦੇ ਮਨਾਂ ਵਿੱਚ ਨੇ ਜਿਸ ਦੇ ਜਵਾਬ ਤੱਕ ਨਹੀਂ ਉਸ ਨੂੰ ਮਿਲ ਰਹੇ। ਸੋ ਇਹ ਦੁੱਖ ਦੀ ਗੱਲ ਹੈ ਕਿ ਐਡੇ ਵੱਡੇ ਇਹੋ ਜਿਹੇ ਮੁਲਕ ਜਿੱਥੇ ਇੰਨੀ ਤਰੱਕੀ ਹੋ ਚੁੱਕੀ ਹੈ, ਜਿੱਥੇ ਮਜ਼ਦੂਰਾਂ ਦੇ ਕਾਮਿਆਂ ਦੀ ਹੱਕਾਂ ਦੀ ਹਿਫਾਜ਼ਤ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ, ਵੱਡੇ ਵੱਡੇ ਨਾਅਰੇ ਲਾਏ ਜਾਂਦੇ ਨੇ, ਉੱਥੇ ਵਰਕਰਾਂ ਦੀ ਜਾਨ ਮਾਲ ਦੀ ਰਾਖੀ ਦਾ ਕੋਈ ਖਾਸ ਪ੍ਰਬੰਧ ਨਾ ਹੋਵੇ, ਔਰ ਉਹ ਵੀ CP ਰੇਲ ਵਰਗਾ ਸਰਕਾਰੀ ਮਹਿਕਮਾ। ਇਹ ਬੜੀ ਸ਼ਰਮ ਦੀ ਗੱਲ ਸੀ। ਹੁਣ ਵੇਖਦੇ ਹਾਂ ਇਸ ਵਿੱਚ ਬਣਦਾ ਕੀ ਹੈ, ਪਰ ਉਸ ਔਰਤ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ ਜਿਸ ਦੇ ਜਵਾਬ ਉਹਨੂੰ ਨਹੀਂ ਮਿਲ ਰਹੇ, ਜਿਹੜਾ ਆਪਣੇ ਆਪ ਵਿੱਚ ਬਹੁਤ ਸ਼ਰਮਨਾਕ ਹੈ। ਅੱਜ ਦੇ ਦਿਨ ਦੀ ਵਿਸ਼ੇਸ਼ਤਾ ਦੀ ਗੱਲ ਕਰਦੇ ਹਾਂ। ਅੱਜ ਹੈ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ। ਕੈਨੇਡਾ ਨੇ ਹਮੇਸ਼ਾ ਹੀ ਦੁਨੀਆ 'ਚ ਦਾਅਵਾ ਕੀਤਾ ਕਿ ਅਸੀਂ ਮਨੁੱਖੀ ਹੱਕਾਂ ਦੇ ਮਾਮਲੇ 'ਚ ਦੁਨੀਆ ਭਰ ਵਿੱਚ ਲੀਡਰ ਹਾਂ। ਸੋ ਲੀਡਰੀ ਕਿੱਦਾਂ ਦੀ ਕਰ ਰਹੇ ਨੇ, ਇਸ ਦੇ ਉੱਤੇ ਥੋੜ੍ਹੀ ਜਿਹੀ ਗੱਲ ਕਰਾਂਗੇ। ਕਿ ਪਹਿਲੀ ਗੱਲ ਕਿ ਅੱਜ ਦੇ ਦਿਨ 2007 ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਕੈਨੇਡਾ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਸੀ। ਹੋਇਆ ਇਸ ਤਰ੍ਹਾਂ ਸੀ ਕਿ ਲੈਂਬਰ ਸਿੰਘ ਨਾਂ ਦਾ ਇੱਕ ਵਿਅਕਤੀ ਪੰਜਾਬ ਤੋਂ ਇੱਥੇ ਆਇਆ ਸੀ, ਆਰਥਿਕ ਰਿਫਿਊਜੀ ਬਣ ਕੇ ਆਪਣੀ ਜ਼ਿੰਦਗੀ ਸੁਧਾਰਨ ਇੱਥੇ ਆਇਆ ਸੀ, ਔਰ ਕਿਸੇ ਏਜੰਟ ਦੇ ਤਹਿ ਚੜ੍ਹ ਕੇ ਕਹਾਣੀ ਇਹ ਬਣਾਈ ਸੀ ਕਿ ਮੈਂ ਖਾਲਿਸਤਾਨ ਦੀ ਲਹਿਰ ਨਾਲ ਜੁੜਿਆ ਰਿਹਾ ਔਰ ਪੁਲਿਸ ਤੋਂ ਮੈਨੂੰ ਖਦਸ਼ਾ ਹੈ, ਜਿਸ ਕਰਕੇ ਮੈਨੂੰ ਬਾਹਰਲੇ ਮੁਲਕ 'ਚ ਪਨਾਹ ਦਿੱਤੀ ਜਾਵੇ। ਕਈ ਲੋਕ ਇਸ ਤਰ੍ਹਾਂ ਕਰ ਚੁੱਕੇ ਨੇ, ਉਹ ਇਕੱਲਾ ਨਹੀਂ ਸੀ। ਜਦੋਂ ਇੱਥੇ ਆਇਆ ਅਤੇ ਕੁਝ ਸਮੇਂ ਬਾਅਦ ਉਹ ਬਿਮਾਰ ਪੈ ਗਿਆ। ਬਿਮਾਰ ਹੋ ਕੇ ਹੋਣ ਤੋਂ ਪਿੱਛੋਂ ਉਸ ਨੂੰ ਲਕਵਾ ਮਾਰ ਗਿਆ। ਸੋ ਉਸ ਦੀ ਇਹ ਖਾਸ਼ ਸੀ ਕਿ ਮੈਨੂੰ ਹੁਣ ਡੀਪੋਰਟੇਸ਼ਨ ਤਾਂ ਹੋ ਹੀ ਜਾਏਗੀ ਅਤੇ ਮੈਨੂੰ ਇੱਕ ਵੀਲ ਚੇਅਰ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ। ਪਰੰਤੂ ਭਾਈਚਾਰੇ ਦੇ ਕਈ ਘੜਮ ਚੌਧਰੀਆਂ ਨੇ ਇਹ ਕਿਹਾ ਕਿ ਨਹੀਂ, ਅਸੀਂ ਇਸ ਨੂੰ ਇੱਥੇ ਹੀ ਰੱਖਾਂਗੇ, ਇੱਥੇ ਹੀ ਰਹਿਣ ਦਿੱਤਾ ਜਾਵੇ। ਉਹਨਾਂ ਨੇ ਪਟੀਸ਼ਨਾਂ ਸ਼ੁਰੂ ਕੀਤੀਆਂ, ਰੈਲੀਆਂ ਸ਼ੁਰੂ ਕੀਤੀਆਂ, ਵੱਡੇ ਵੱਡੇ ਦਾਅਵੇ ਕੀਤੇ। ਉਸ ਸਮੇਂ ਟੋਰੀਆਂ ਦੀ ਸਰਕਾਰ ਸੀ, ਕਈ ਡਰੇ ਟੋਰੀਆਂ ਦੇ ਚਮਚੇ ਸੀਗੇ। ਉਹਨਾਂ ਨੂੰ ਲੱਗਦਾ ਸੀ ਕਿ ਅੱਜ ਲੈਂਬਰ ਸਿੰਘ ਦਾ ਮਸਲਾ ਹੱਲ ਕਰਾ ਕੇ ਸਾਡੀ ਬੱਲੇ ਬੱਲੇ ਹੋ ਜਾਊਗੀ। ਸੋ ਬੱਲੇ ਬੱਲੇ ਤਾਂ ਹੋਈ ਨਾ, ਕਿਉਂਕਿ ਟੋਰੀਆਂ ਨੇ ਉਹਨਾਂ ਨੂੰ ਬਿਲਕੁਲ ਹੀ ਜਵਾਬ ਦੇ ਦਿੱਤਾ। ਸੱਜੇ ਪੱਖੀ ਟੋਰੀ ਪਾਰਟੀ ਦਾ ਕਹਿਣਾ ਸੀ ਕਿ ਅਸੀਂ ਲੈਂਬਰ ਸਿੰਘ ਨੂੰ ਉੱਕਾ ਹੀ ਇੱਥੇ ਸ਼ਰਨ ਨਹੀਂ ਦੇ ਸਕਦੇ, ਇਸ ਨੂੰ ਵਾਪਸ ਮੁੜਨਾ ਹੀ ਪਵੇਗਾ। ਸੋ ਅੱਜ ਦੇ ਦਿਨ ਯਾਨੀ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਵਾਲਾ ਦਿਨ, ਉਸ ਟੋਰੀ ਸਰਕਾਰ ਨੇ 2007 ਵਿੱਚ ਇਸ ਲੈਂਬਰ ਸਿੰਘ ਨੂੰ ਇੱਥੋਂ ਜਬਰੀ ਕੱਢਣ ਦੀ ਕੋਸ਼ਿਸ਼ ਕੀਤੀ। ਸੋ ਹੋਇਆ ਹੈ ਕਿ ਉਸ ਦਿਨ ਸਬੱਬ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਵੀ ਸੀਗਾ। ਸਿੱਖਾਂ ਦੇ ਪੰਜਾਬੀਆਂ ਦੇ ਮਨਾਂ ਵਿੱਚ ਰੋਹ ਸੀ। ਵੱਡੀ ਗਿਣਤੀ ਵਿੱਚ ਉਹ ਵੈਂਕੂਵਰ ਦੇ ਹਵਾਈ ਅੱਡੇ 'ਤੇ ਪਹੁੰਚੇ। 2000 ਦੇ ਕਰੀਬ ਦਾ ਇਕੱਠ ਸੀਗਾ ਔਰ ਲੈਂਬਰ ਸਿੰਘ ਨੂੰ ਮੋੜ ਲਿਆਏ। ਪਰ ਇੱਥੋਂ ਦੇ ਗੁਰੂ ਘਰਾਂ ਨੇ ਡਰਾਮਾ ਇਹ ਕੀਤਾ, ਕਦੇ ਉਹਨੇ ਰੱਖ ਲਿਆ, ਕਦੇ ਉਹਨੇ ਰੱਖ ਲਿਆ। ਪਰ ਇੱਥੋਂ ਦੀ ਸਰਕਾਰਾਂ ਦਾ ਦਬਾਅ ਇੰਨਾ ਸੀ, ਵੀਜ਼ੇ ਨਹੀਂ ਸੀ ਮਿਲ ਰਹੇ, ਨਾ ਢਾਡੀ ਆ ਰਹੇ ਸੀ, ਨਾ ਰਾਗੀ ਆ ਰਹੇ ਸੀ। ਅਖੀਰ ਉਹਨਾਂ ਨੇ ਉਸ ਨੂੰ ਲੈਂਬਰ ਸਿੰਘ ਨੂੰ ਇੱਥੋਂ ਜਾਣ ਲਈ ਮਜਬੂਰ ਕਰ ਦਿੱਤਾ। ਲੈਂਬਰ ਸਿੰਘ ਕੁਝ ਸਮੇਂ ਬਾਅਦ ਇੱਥੋਂ ਮੁੜ ਗਿਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਮਨੁੱਖੀ ਹੱਕਾਂ ਦੇ ਦਾਅਵੇ ਕਰਨ ਵਾਲੇ ਇਹ ਮੁਲਕ ਇਹ ਕਿੰਨੇ ਕੁ ਸੁਹਿਰਦ ਨੇ। ਚਲੋ ਇਹ ਤਾਂ ਹੋਈ ਟੋਰੀਆਂ ਵੇਲੇ ਦੀ ਗੱਲ, ਇਹ ਹੋਈ ਪੁਰਾਣੀ ਗੱਲ। ਅੱਜ ਦੀ ਗੱਲ ਕਰ ਲਈਏ।
ਇੰਨਾ ਕੁਝ ਹੋ ਰਿਹਾ, ਕਸ਼ਮੀਰ ਦੀ ਘੇਰਾਬੰਦੀ, ਇੰਨਾ ਜ਼ੁਲਮੋ ਸਿਤਮ, ਔਰ ਇੱਥੋਂ ਦੇ ਜਿਹੜੇ ਸਾਡੇ MP ਨੇ, ਇੱਥੋਂ ਦੇ ਜਿਹੜੇ ਮੰਤਰੀ ਸੰਤਰੀ ਨੇ, ਭਾਰਤ 'ਚ ਵੀ ਇਹਨਾਂ ਨਾਲ ਬਹਿ ਕੇ ਰੋਟੀ ਪਾਣੀ ਛਕਦੇ ਨੇ, ਦਾਰੂ ਦੇ ਦੌਰ ਚੱਲਦੇ ਨੇ, ਉਹਨਾਂ ਦੇ ਰੰਗਾਂ ਰੰਗ ਪ੍ਰੋਗਰਾਮਾਂ ਵਿੱਚ ਜਾ ਕੇ ਆਪਣੀਆਂ ਫੋਟੋਆਂ ਖਿਚਵਾਉਂਦੇ ਨੇ, ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਕਸ਼ਮੀਰੀਆਂ ਲਈ ਹਾਂ ਦਾ ਨਾਅਰਾ ਮਾਰਨ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਉਹ ਭਾਰਤ ਵਿੱਚ ਘੱਟ ਗਿਣਤੀ ਨਾਲ ਕੀ ਹੋ ਰਿਹਾ ਉਸ ਦੇ ਖਿਲਾਫ ਇੱਕ ਲਫ਼ਜ਼ ਹੀ ਮੂੰਹੋਂ ਕੱਢਣ। ਜਸਟਿਨ ਟਰੂਡੋ ਜਿਹੜੇ ਇੱਥੋਂ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਬਾਪ ਪੀਏ ਟਰੂਡੋ ਦਾ ਬੜਾ ਸਤਿਕਾਰ ਸੀ। ਕਿਊਬਾ ਦੇ ਮਸਲੇ 'ਤੇ ਉਹਨਾਂ ਨੇ ਅਮਰੀਕਾ ਦੇ ਉਲਟ ਸਟੈਂਡ ਲਿਆ ਸੀ, ਪਰ ਜਸਟਿਨ ਟਰੂਡੋ 'ਚ ਉਹੋ ਜਿਹਾ ਦਮਖਮ ਨਜ਼ਰ ਨਹੀਂ ਆ ਰਿਹਾ। ਉਹਨਾਂ 'ਚ ਇੰਨੀ ਤਾਕਤ ਨਹੀਂ ਕਿ ਉਹ ਅੱਖਾਂ 'ਚ ਅੱਖਾਂ ਪਾ ਕੇ ਇੰਡੀਅਨ ਸਟੇਟ ਦੇ ਵੇਖ ਸਕਣ ਜਾਂ ਟਰੰਪ ਨੂੰ ਵੇਖ ਸਕਣ। ਪਿੱਛੇ ਟਰੰਪ ਨਾਲ ਜਿਹੜਾ ਡਰਾਮਾ ਹੋਇਆ ਔਰ ਉਸ ਤੋਂ ਬਾਅਦ ਜੋ ਬਦਖੋਈ ਟਰੂਡੋ ਦੀ ਹੋਈ ਹੈ, ਤੁਸੀਂ ਉਸ ਤੋਂ ਅਨੁਮਾਨ ਲਾ ਸਕਦੇ ਹੋ ਕਿ ਟਰੂਡੋ ਸਾਹਿਬ ਕਿੰਨੇ ਕੁ ਨਰਮ ਨੇ ਅਤੇ ਕਿੰਨੇ ਕੁ ਗਰਮ ਨੇ। ਸੋ ਇਹ ਜਿਹੜਾ ਮਨੁੱਖੀ ਹੱਕਾਂ ਦੇ ਬਾਰੇ ਇੱਕ ਦਾਅਵੇ ਵੱਡੇ ਵੱਡੇ ਕਰਨੇ ਔਰ ਕਾਰਗੁਜ਼ਾਰੀ ਤੁਹਾਡੀ ਨਿਲ ਹੋਵੇ, ਇਹ ਗੱਲ ਠੀਕ ਨਹੀਂ। ਮੈਂ ਇਹ ਨਹੀਂ ਕਹਿ ਰਿਹਾ ਕਿ ਕੈਨੇਡਾ ਦਾ ਰਿਕਾਰਡ ਬਿਲਕੁਲ ਹੀ ਮਾੜਾ ਹੈ। ਜੇ ਭਾਰਤ ਦੇ ਟਾਗਰ ਦੇ ਵੇਖੀ ਤਾਂ ਬਹੁਤ ਵਧੀਆ ਰਿਕਾਰਡ ਹੈ। ਸੀਰੀਅਨ ਰਿਫਿਊਜੀਆਂ ਲਈ ਇਹਨਾਂ ਨੇ ਦਰਵਾਜ਼ੇ ਖੋਲ੍ਹੇ ਨੇ। ਟਰੂਡੋ ਨੇ ਕਈ ਗੱਲਾਂ ਵਧੀਆ ਵੀ ਕੀਤੀਆਂ ਨੇ, ਪਰ ਮੁੱਖ ਤੌਰ 'ਤੇ ਨਿਰਾਸ਼ਾ ਸਾਰੇ ਪਾਸੇ ਨਜ਼ਰ ਆ ਰਹੀ ਹੈ। ਨਾ ਫਲਸਤੀਨੀਆਂ ਦੇ ਹੱਕ 'ਚ ਕੋਈ ਸਟੈਂਡ, ਨਾ ਭਾਰਤ ਦੇ ਜਾਂ ਘੱਟ ਗਿਣਤੀਆਂ ਦੇ ਹੱਕ 'ਚ ਕੋਈ ਸਟੈਂਡ, ਨਾ ਚੀਨੀ ਉਈਗੁਰ ਮੁਸਲਿਮ ਭਾਈਚਾਰੇ ਦੇ ਹੱਕ 'ਚ ਕੋਈ ਸਟੈਂਡ, ਨਾ ਹਾਂਗਕਾਂਗ ਦੇ ਉਹਨਾਂ ਵਸਨੀਕਾਂ ਲਈ ਕੋਈ ਸਟੈਂਡ ਜਿਹੜੇ ਲੋਕਤੰਤਰ ਦੀ ਬਹਾਲੀ ਲਈ ਲੜ ਰਹੇ ਨੇ। ਸੋ ਇਹ ਕੁਝ ਗੱਲਾਂ ਨੇ ਜਿਸ ਦੇ ਨਾਲ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਮੇਰੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ ਹੋਵੇਗੀ। ਕੁਝ ਹੋਰ ਨਵੀਆਂ ਅਪਡੇਟਸ ਲੈ ਕੇ ਹਾਜ਼ਰ ਹੋਵਾਂਗਾ। ਹੈਵ ਅ ਨਾਈਸ ਡੇ।